अस्सलाम वालेकुम नाज़रीन। यार पता की गल आ, पहले सब तो आई लव यू यार, अल्लाह दी कसम है यार, तुसी इन्ने क प्यारे लोग हो ना यार, इन्ने क अच्छे हो ना यार, इन्ने क तुसी कसम लाडे माडे हो ना मेरे भी यार, तुसी बहुत वड्डा जिगरा दिल, अल्लाह दी कसम फैसल इन्हां दा। क्या बात है, तुसी साडियां बकवासियात, साडे पुरानियां शर्टां, पुरानियां पैंटां, लंडे दियां जर्सियां तुसी कबूल करी जांदे हो, इहदे बदले फिर सानू इहदे बदले सानू फिर मुहब्बत देई जांदे हो कसमें। नहीं तो लोग होर को होवे कवे चलो निकलो तुसी कि रोज इक्को जगह ते बह के शो ते उत्थे शो, सानू तुसी बेवकूफ समझिया, लेकिन यार तुसी फिर भी बहुत कसमें भी तुसी बहुत प्यार वाले जी हो। आई लव यू, मैं दिलों कह रहा यार, अल्लाह गवाह हो। आई लव यू टू। इन्होंने ना एक प्रोग्राम शुरू किया सी टी टाइम, ਜਿਹੜਾ ਫਿਰ ਇਹਨਾਂ ਨੇ ਆਪ ਹੀ ਬਾਅਦ ਚ ਬੰਦ ਕਰਤਾ ਸੀ। ਅਸੀਂ ਹੁਣ ਉਹ ਸ਼ੁਰੂ ਕਰ ਦੇਣਾ, ਮੈਂ ਰੋਜ਼ ਇੱਕ ਸ਼ੋਅ ਇੱਥੇ ਆ ਕੇ ਨਾ ਟੀ ਟਾਈਮ ਕੈਜੂਅਲ ਬਹਿ ਕੇ ਆਪਾਂ ਕਰਿਆ ਕਰਾਂਗੇ। ਵੈਰੀ ਗੁੱਡ। ਕੈਜੂਅਲ ਉਹਦੇ ਚ ਅਸੀਂ ਗਾਣੇ ਵੀ ਗਾਇਆ ਕਰਾਂਗੇ। ਇਹ ਤਾਂ ਮੈਂ ਤੈਨੂੰ ਮੈਂ ਲੈ ਦੇਣਾ ਤਬੂਕਾ ਵਜਾਉਣ ਵਾਲਾ, ਠੀਕ, ਗਾਣੇ ਵੀ ਗਾਇਆ ਕਰਾਂਗੇ, ਲਤੀਫੇ ਸੁਣਾ ਕੇ ਭੇਲੀਆਂ ਵੀ ਪਾਇਆ ਕਰਾਂਗੇ, ਠੀਕ, ਭੇਲੀਆਂ ਨਾਜ਼ਰੀਨ ਰੋਜ਼ ਇੱਕ। ਤੇ ਤੁਸੀਂ ਇਹ ਸਮਝਣਾ ਅਸੀਂ ਸ਼ੋਅ ਨਹੀਂ ਦੇਖ ਰਹੇ, ਅੱਜ ਟੀ ਟਾਈਮ ਚ ਅਸੀਂ ਜਾਨੀ ਟੀਮ ਦੇ ਨਾਲ ਬਸ ਇੰਜੋਏ ਕਰ ਰਹੇ। ਵੈਰੀ ਗੁੱਡ, ਠੀਕ ਹੈ ਨਾ। ਭੇਲੀਆਂ ਪਾਉਣੇ ਲਓ ਜੀ, ਪਹਿਲੀ ਭੇਲੀ ਇਹ ਆ ਤਾਂ ਮੈਨੂੰ ਵਾਇਲਨ ਵੀ ਲੈ ਕੇ ਦੇਣਾ ਜਿਹੜਾ ਪਹਿਲੀ ਪਹੇਲੀਆਂ, ਟੀ ਟਾਈਮ ਵਿਦ ਪਹੇਲੀਆਂ। ਵਾਹ ਵਾਹ ਜੀ ਵਾਹ। ਚਾਹ ਦਾ ਵਕਫਾ, ਲੇਕਿਨ ਅੱਜ ਚਾਹ ਨਹੀਂ, ਕਿ ਕੱਲ ਤੋਂ ਚਾਹ ਵੀ ਨਾ ਰੱਖਿਆ ਕਰਾਂਗੇ। ਟੀ ਟਾਈਮ ਵਿਦ ਪਹੇਲੀਆਂ। ਪਹਿਲੀ ਪਹੇਲੀ ਤੇ ਪਹਿਲਾ ਹੀ ਫਾ। ਕੁੰਡੀ ਨਾ ਅਸੀਂ ਮਰ ਕੇ ਨਹੀਂ ਹੋਏ। ਪਹਿਲੀ ਪਹੇਲੀ ਤੇ ਪਹਿਲਾ ਹੀ ਫਾ। ਪਹਿਲੀ ਪਹੇਲੀ ਹੈ ਜੀ, ਦੱਸੋ ਦੁਨੀਆ ਦਾ ਸਭ ਤੋਂ ਮਹਿੰਗਾ ਜਾਨਵਰ ਕਿਹੜਾ ਵਾ? ਦੁਨੀਆ ਚ ਸਭ ਤੋਂ ਮਹਿੰਗਾ ਜਾਨਵਰ ਕਿਹੜਾ ਹੈ? ਜਾਨਵਰਾਂ ਚੋਂ ਸਭ ਤੋਂ ਮਹਿੰਗਾ ਉਹ ਲੈ ਆ ਉਹਨੇ ਦਾ ਆ ਗਏ ਆ ਲਓ ਜੀ ਅੱਜ ਹੀ ਨਾਜ਼ਰੀਨ। ਉਹ ਖੈਰ ਉਹ ਮੇਰਾ ਕਾਕਾ, ਉਹ ਮੈਂ ਲੱਭ ਲੈ ਬਈ ਠੰਡਾ ਹੀ ਬਹੁਤ ਉਸਤਾਦ ਜੀ। ਚਲੋ ਜੀ ਇਹ ਸਭ ਇਹਨੂੰ ਕੀ ਕਹਿੰਦੇ ਨੇ ਭਾਜੀ? ਓ ਜਾਂਦਾ ਜੇ ਟੁਰਿਆ ਕੋਲ ਜਿਹੜਾ ਪੈਂਦਾ ਸੀ, ਓਣੇ ਦੇ ਕੇ ਟੁਰਿਆ ਹੱਸਦਾ ਜਿਹੜਾ ਸੀ, ਵੇਖੋ ਨੀ ਮੁਖ ਮੋੜ ਗਿਆ ਜੇ, ਲਾ ਕੇ ਨੂੰ ਤੋੜ ਗਿਆ ਜੇ, ਸਈਓ ਨੀ ਮੇਰੇ ਆ ਗਿਆ, ਆਵਾਜ਼ ਆ ਰਹੀ ਸਹੀ? ਓਕੇ, ਦੱਸੋ ਕਿਹੜਾ ਜਾਨਵਰ ਆ ਜਿਹੜਾ ਦੁਨੀਆ 'ਚ ਸਭ ਤੋਂ ਮਹਿੰਗਾ? ਲਓ ਜੀ, ਜਾਨਵਰਾਂ 'ਚੋਂ ਸਭ ਤੋਂ ਮਹਿੰਗਾ ਉਹ ਜਾਨਵਰ ਆ। ਕੋਈ ਇਸ਼ਾਰਾ ਤੇ ਦਵੋ। ਅੱਛਾ ਐਂਡ ਤੋਂ ਮਹਿੰਗਾ ਜਾਨਵਰ, ਦੁਨੀਆ ਦਾ ਸਭ ਤੋਂ ਮਹਿੰਗਾ ਜਾਨਵਰ। ਮੈਨੂੰ ਲੱਗ ਰਿਹਾ ਮੈਨੂੰ ਪਤਾ ਲੱਗ ਜਾਣਾ। ਦੱਸੋ ਜੀ ਦੁਨੀਆ ਦਾ ਸਭ ਤੋਂ ਮਹਿੰਗਾ ਜਾਨਵਰ ਕਿਹੜਾ ਜੀ? ਦੁਨੀਆ ਦਾ ਸਭ ਤੋਂ ਮਹਿੰਗਾ ਜਾਨਵਰ ਉਸਤਾਦ ਜੀ ਉੱਡਦਾ ਵੀ ਹੈ। ਚਲੋ ਮੈਂ ਤੁਹਾਨੂੰ ਹਿੰਟ ਦੇ ਦਿੰਦਾ। ਹਾਂਜੀ ਹਿੰਟ ਦਿਓ ਜੀ। ਠੀਕ ਹੈ ਜੀ। ਹਾਂਜੀ, ਚਾਰ ਲੱਤਾਂ ਹੁੰਦੀਆਂ ਨਾਜ਼ਰੀਨ। ਲੈ ਮੈਂ ਕੋਲ ਆ ਗਿਆ ਹਾਂ ਉਸਤਾਦ ਜੀ। ਪਰ ਯਾਰ ਦਰਤੀ ਮਾਰ ਦੇਣੀ, ਮੈਂ ਥੋੜਾ ਪਿੱਛੇ ਹੋ ਬਹੁਤਾ ਕੋਲ ਨਹੀਂ। ਪੱਕੀ ਗੱਲ, ਡੱਡੂ। ਉੱਤ ਲੱਤੀ ਮਾਰ ਦੇਣੀ। ਸ਼ਾਬਾਸ਼। ਡੱਡੂ ਘੋੜਾ। ਹੁਦ ਹਾਂ ਮਿੱਠੇ ਨਹੀਂ। ਘੋੜਾ ਓਏ ਹੁਦ ਕੋ ਗਰ ਬੁਲਾਉਂਦੇ ਤਰ੍ਹਾਂ ਨਹੀਂ। ਹਾਂਜੀ ਸੇਫਲ ਮਾਰੀ ਭਾਜੀ। ਉਸਤਾਦ ਜੀ ਗਲਤ ਘੋੜਾ ਨਹੀਂ, ਕੋ ਪੂਰਾ ਦੱਸੋ ਨਾ। ਉਸਤਾਦ ਜੀ ਘੋੜਾ ਭਾਈ ਦੱਸਣਾ ਕਿ ਮਤਲਬ ਕੀ ਬਹੁਤ ਦੁਨੀਆ ਦਾ ਸਭ ਤੋਂ ਮਹਿੰਗਾ ਜਾਨਵਰ ਹੈ ਭਾਈ। ਇਹ ਤੋਂ ਚੱਲਦਾ ਲਾਵੇ ਤਾਂ 8-10 ਹਜ਼ਾਰ ਰੁਪਏ ਦਾ ਚੱਲਦਾ। 10,000 ਦਾ? ਹਾਂਜੀ। ਤੇ ਜੇ ਰੋਕ ਕੇ ਲਈਏ ਤੇ ਕੋਈ ਰਹਿਤ ਹੁੰਦੀ? ਫਿਰ 500 ਘੱਟ ਲੈ ਲੈਂਦਾ ਜੀ। ਅੱਛਾ ਠੀਕ ਹੈ। ਉਹ ਨਿਲਾਮੀ ਜੀ ਪਤਾ ਹੋਊਗੀ। ਨਹੀਂ ਘੋੜਾ ਨਹੀਂ ਕਹਿਣਾ, ਪੂਰਾ ਕਨਫਰਮ ਦੱਸਣਾ ਕਿ ਦੁਨੀਆ ਦਾ ਸਭ ਤੋਂ ਮਹਿੰਗਾ ਜਾਨਵਰ ਕਿਹੜਾ। ਉਸਤਾਦ ਜੀ ਮੈਂ ਤੁਹਾਨੂੰ ਦੱਸਣਾ ਇੱਕ ਕਿਸਮ ਮੈਂਡਕ ਦੀ, ਉਹ ਦੁਨੀਆ ਦਾ ਸਭ ਤੋਂ ਮਹਿੰਗਾ ਤਰੀਨ ਜਾਨਵਰ ਆ। ਡੱਡੂ ਨਹੀਂ ਡੱਡੂ ਮੈਨੂੰ ਪਤਾ ਵਾ। ਡੱਡੂ ਖਟਿਆ ਲਾਏ ਨਹੀਂ, ਖੁਦਾ ਮੇਰੇ ਡੱਡੂ ਸਲਾਮਤ ਰਹੇ। ਖੁਦਾ ਮੇਰੇ ਡੱਡੂ ਬਲੈਕ ਸਕਾਰਪੀਅਨ। ਤੂੰ ਦੱਸ ਵੀ ਫਰੀ। ਪਲੇਟੋਫੋਨ। ਨਹੀਂ ਹੈ ਪਲੇਟੋਫੋਨ। ਜ਼ਪੀਰ ਯਕੀਨ। ਨਹੀਂ ਹੈ ਬਲੈਕ ਸਕਾਰਪੀਅਨ ਸਿੰਗੋਰੀਅਨ। ਨਹੀਂ
ਯਾਰ ਮੇਰੇ ਕੋਲ ਹੋਰ ਵੀ ਸਵਾਲ ਆ, ਤੁਸੀਂ ਤਾਂ ਪਹਿਲੇ ਤਾਂ ਹੀ ਲੱਸੀ ਪਾ ਲਈ। ਹਾਂਜੀ ਲਫਿਸਟੋਕਿਨ। ਉਹ ਯਾਰ ਇਹ ਤੇ ਉਹ ਨਹੀਂ ਜਿਹੜੀ ਪਸਲੀਆਂ ਨੂੰ ਠੰਡ ਲੱਗੀ ਹੋਵੇ ਤੇ ਖਾਈ ਦੀ। ਹਾਂਜੀ ਬੇਟੇ ਮੂੰਹ ਜਾਨਵਰ ਪੁੱਛਣੇ ਆ, ਦੁਨੀਆ ਦਾ ਮਹਿੰਗਾ ਜਾਨਵਰ। ਭਾਈ ਇਹ ਫਰੀਦ ਮੈਂ ਦੱਸਣਾ ਹਾਂਜੀ ਸਲੈਕਟਰ ਜੌਨ ਮੈਡ ਸਭ ਤੋਂ ਮਹਿੰਗਾ ਤਰੀਨ ਜਾਨਵਰ। ਹਾਰ ਗਏ ਭਾਈ, ਨਹੀਂ ਹਾਰ ਗਏ। ਨਹੀਂ ਪਤਾ ਹੈ ਡੱਡੂ ਆ ਉਹ ਡੱਡੂ ਨਹੀਂ ਆ, ਪਤਾ ਹੈ। ਡੱਡੂ ਦੇ ਪਿੱਛੇ ਹੀ ਪਿਆ ਵਾ। ਡੱਡੂ ਨਹੀਂ ਆ। ਚਲੋ ਭਾਜੀ ਹਾਰ ਗਏ। ਹਾਰ ਗਏ ਭਾਈ ਯਾਰ, ਆ ਜਾ ਹਾਰ ਮੰਨੋ, ਅਗਲੇ ਸਵਾਲ ਤੇ ਜਾਣਾ ਤੇ ਲੱਸੀ ਨਹੀਂ ਪਾਉਣੀ। ਹਾਰ ਗਏ ਇਹ ਹਾਰ ਲੋ ਜੀ ਨਾਜ਼ਰੀਨ, ਹਾਰ ਗਏ। ਦੁਨੀਆ ਦਾ ਸਭ ਤੋਂ ਜਿਹੜਾ ਮਹਿੰਗਾ ਜਾਨਵਰ ਹੁੰਦਾ ਉਹ ਹੁੰਦਾ ਜੀ ਰੇਸ ਵਾਲਾ ਘੋੜਾ। ਕੱਲਾ ਘੋੜਾ ਨਹੀਂ, Very ਰੇਸ ਵਾਲਾ। ਮੈਂ ਬਸ ਕਰ ਜਿਆ ਕਰ। ਯਾਰ ਇਹਨੂੰ ਇਹਦੀ ਲੈਂਥ ਛੋਟੀ ਕਰ, ਇਹਦਾ ਬਾਰ ਛੋਟਾ ਕਰ। ਲੱਸੀ ਨਾ ਪਤਾ ਕੀ ਆਓ, ਇਹ 8 ਬਾਰ ਨਾ ਵਜਾ, ਇਹ ਐਵੇਂ 2 ਬਾਰ ਵਜਾ, ਮੈਂ ਕਿਹਾ ਘੋੜਾ ਉਸਤਾਦ ਜੀ, ਬਲਕਿ ਆਖਰੀ ਬਾਰ ਵਜਾ। ਹਾਂ ਘੋੜੇ ਦਾ ਕਿਹਾ ਘੋੜਾ ਸੀ। ਤੂੰ ਕਿਹਾ, ਲੇਕਿਨ ਘੋੜੇ ਦੇ ਇੱਥੇ ਵੀ ਫਿਰਦੇ। ਰੇਸ ਵਾਲਾ ਘੋੜਾ। ਉਹ ਮੈਂ ਆਪਣੇ ਰੇਸ ਕੋਰਸ ਵਾਲੇ ਗਏ ਸੀਗੇ। ਅੱਛਾ ਹਾਂਜੀ ਹਾਂ। ਲੋ ਜੀ ਦੂਜਾ ਸਵਾਲ। ਹਾਂਜੀ ਭਾਜੀ ਆਉਣ ਦਿਓ, ਸਾਨੂੰ ਕਿਹੜਾ ਪਤਾ ਨਹੀਂ ਉਹਦਾ। ਦੂਜਾ ਸਵਾਲ ਇਹ ਆ ਕਿ ਭੈਣ, ਜੇ ਤੁਹਾਨੂੰ 5 ਸਵਾਲਾਂ ਦੇ ਵਿੱਚੋਂ 3 ਦੇ ਜਵਾਬ ਆ ਗਏ ਨਾ ਹਾਂਜੀ। ਤੇ ਚਾਹ ਮੈਂ ਸਾਰਿਆਂ ਨੂੰ ਪਿਉਣੀ ਹੈ। ਜੇ ਤੁਹਾਨੂੰ 3 ਦੇ ਮੈਂ ਜਿੱਤ ਗਿਆ, ਤੁਹਾਨੂੰ ਨਾ ਆਏ ਤੇ ਚਾਹ ਤੁਸੀਂ ਇੱਕ ਬੰਦੇ ਨੇ ਸਾਰਿਆਂ ਨੂੰ ਪਿਉਣੀ। ਉਹ ਚਾਹ ਦਾ ਸਵਾਲ ਆ, ਸੇਨ ਕਮਾਓਏ। ਉਹ ਮੈਂ ਦੱਸਾਂਗਾ ਵੀ ਕਿੰਨੇ ਪਿਉਣੀ। ਓਕੇ ਹੋ ਗਿਆ, ਇਸ ਦਾ ਓਕੇ। ਸਵਾਲ ਵੀ ਹੁੰਦਾ ਸੀ, ਕੋਈ ਰੌਲਾ ਨਹੀਂ। ਚਲੋ ਜੀ, ਦੂਜਾ ਸਵਾਲ ਇਹ ਹੈ ਕਿ ਇੱਕ ਬੰਦਾ 100ਵੀਂ ਮੰਜ਼ਿਲ ਤੋਂ ਡਿੱਗਿਆ। 100ਵੀਂ ਮੰਜ਼ਿਲ ਤੋਂ, ਉੱਤੋਂ ਡੇ ਗਿਆ। 100 ਮੰਜ਼ਿਲਾਂ ਉੱਚੀ ਬਿਲਡਿੰਗ ਆ, ਹਾਂਜੀ ਉੱਤੋਂ ਡਿੱਗਿਆ। ਅੱਛਾ ਜੀ। ਡਿੱਗ ਕੇ ਤੇ ਉੱਠ ਕੇ ਤੁਰ ਪਿਆ। ਦੱਸੋ ਕਿੱਦਾਂ ਉੱਠ ਕੇ ਤੁਰ ਪਿਆ? ਕਿੱਦਾਂ? ਐਦਾਂ ਭਾਜੀ। ਆਉਰੇ ਕਰੀ ਪੈਰ ਇੱਕ। ਨਹੀਂ ਨਹੀਂ ਭਾਜੀ ਨਹੀਂ ਐਦਾਂ ਹੀ। ਬੰਦਾ ਵਾ ਨਹੀਂ ਮੈਂ ਕਿਹਾ ਮੈਂ ਪਰੇ ਕਰ ਆ ਦਿਆਂ। ਪਰੇ ਕਹਿ ਰਹੇ ਆ। ਅੱਛਾ ਏਦਾਂ ਤੁਰ ਪਿਆ। ਤੁਸੀਂ ਕਿਹਾ ਵੀ ਕਿਦਾਂ ਦਰ, ਮੈਂ ਤੁਰ ਕੇ ਦੱਸਿਆ ਵੀ ਐਦਾਂ। ਅੱਛਾ 100ਵੀਂ ਮੰਜ਼ਿਲ ਤੋਂ ਡਿੱਗਿਆ, 100ਵੀਂ ਮੰਜ਼ਿਲ ਤੋਂ ਡਿੱਗਿਆ ਤੇ ਉਹਨੂੰ ਕੁਝ ਨਹੀਂ ਹੋਇਆ। ਆ ਗਿਆ ਜਵਾਬ ਉਸਤਾਦ ਜੀ। ਦੱਸੋ ਦੱਸ ਦੱਸ ਉਹ ਉਧਰ ਨੂੰ ਡਿੱਗਿਆ ਵਾ, ਕਿੱਧਰ ਨੂੰ? ਉਹ ਜਿੱਧਰ ਛੱਤ ਵਾ। ਨਹੀਂ ਗਵਾਂਢੀ ਨਾਲ। ਨਹੀਂ ਨਹੀਂ 100ਵੀਂ ਮੰਜ਼ਿਲ ਤੋਂ ਯਾਰ ਜੇ ਤੁਸੀਂ ਨਹੀਂ ਨਾ 100ਵੀਂ ਮੰਜ਼ਿਲ ਤੋਂ ਬਾਹਰ ਨੂੰ ਡਿੱਗਿਆ, ਸੜਕ 'ਚ ਡਿੱਗਿਆ। ਫਿਰ ਮੈਂ ਦੱਸਣਾ ਵਾ। ਹਾਂਜੀ ਸੜਕ ਹੈਗੀ 7 ਰਪਟੀ ਸੜਕ। ਹਾਂ ਉਹ 7 ਰਪਟੀ ਸੜਕ ਤੇ ਵੱਜ ਕੇ ਡਿੱਗ ਕੇ ਉਹਨੂੰ ਸੱਟ ਨਹੀਂ ਲੱਗੀ, ਉੱਠ ਕੇ ਟੁਰ ਪਿਆ। ਆ ਗਿਆ ਮਗਾਓ ਚਾਹਵਾਂ ਮਗਾਓ। ਉਸਤਾਦ ਜੀ ਜਵਾਬ ਦਿਆ। ਹਾਰ ਗਏ। ਨਹੀਂ ਆ ਗਿਆ ਜਵਾਬ ਜੀ। ਹਾਂਜੀ ਹਾਂਜੀ ਉਹ ਡਿੱਗਿਆ ਹੀ ਨਹੀਂ, ਇਹ ਫਵਾਦ ਆਈ ਗਈ ਆ। ਵਿਆਹ ਵੇ ਉਹ ਚੁੱਪ ਕਰ। ਉਸਤਾਦ ਜੀ ਉਹ ਰੇਤ ਤੇ ਡਿੱਗਿਆ। ਨਹੀਂ ਸੜਕ 'ਚ ਡਿੱਗਿਆ। ਹਾਂਜੀ ਮੈਨੂੰ ਲੱਗਾ ਪਤਾ। ਹਾਂਜੀ। ਭਾਜੀ ਬਿਲਡਿੰਗ 100 ਮੰਜ਼ਲੀ ਆ ਤੇ ਉਹ ਪਹਿਲੇ ਦਰਵਾਜ਼ੇ ਚੋਂ ਡਿੱਗਿਆ, ਪਹਿਲੀ ਮੰਜ਼ਿਲ। 100ਵੀਂ ਤੋਂ ਡਿੱਗਿਆ। ਦੇਖਣਾ ਹੀ 100ਵੀਂ 100ਵੀਂ ਮੰਜ਼ਿਲ ਤੋਂ ਡਿੱਗਿਆ। ਹਾਂ। ਇਹ ਵੀ ਹੁਣ ਹਰ ਗੱਲ ਤੇ ਮੇਰੀ ਵਜਾਈ ਜਾਣਾ ਠਹਿਰ ਚਾਹ ਜਾ। ਪਾਈ। ਪਤਾ ਕੀ ਫਿਰ ਇਹ ਤੋਂ ਹਰ ਗੱਲ ਤੇ ਵਜਾਈ ਗਿਆ ਨਾ ਤੇ ਜਦੋਂ ਅਸਲ ਜਿੱਥੇ ਤੋਂ ਵਜਾਉਣਾ ਨਾ ਉੱਥੇ ਦੀ ਵੀ ਇਹਦੀ ਅਹਿਮੀਅਤ ਖਤਮ ਹੋ ਜਾਣੀ। ਚਲੋ ਠੀਕ। ਸਾਡੇ ਲਈ ਆਮ ਰੁਟੀਨ ਹੋ ਜਾਣੀ ਉਹ। ਚਲੋ ਠੀਕ। ਇਸ ਤੋਂ ਇਹਨੂੰ ਪੱਕੀ ਜਗ੍ਹਾ ਤੇ ਰੱਖ। ਹਾਂਜੀ ਪੈਰਾਸ਼ੂਟ ਪਾਇਆ ਸੀ। ਚਲ ਨਹੀਂ ਪੈਰਾਸ਼ੂਟ ਤੋਂ ਬਗੈਰ। ਯਾਰ ਹਾਰ ਗਏ, ਕਹੋ ਜਲਦੀ ਹਾਰ ਗਏ। ਕਾਹਦੇ ਤੋਂ ਉਸਤਾਦ ਜੀ? ਉਹ ਕਿਤੇ ਛਲੇਡੇ ਦਾ ਬੱਚਾ ਹੋ ਸਕਦਾ ਵਾ ਵੀ ਜਿਹੜਾ 100ਵੀਂ ਮੰਜ਼ਿਲ ਤੋਂ ਹਾਰ ਗਏ ਉਸਤਾਦ ਜੀ। ਹਾਰ ਗਏ। ਉਹ ਚਾਹ ਪਾਈ ਜਣੀ ਲੱਡੂ ਤੂੰ ਤੇ ਬੋਲ। ਜਿਵੇਂ ਅੱਗੇ ਕਦੀ ਪਿਆਈਆਂ ਨਹੀਂ ਹੈ ਪੈਣ ਲੋ ਜੀ ਹਾਰ ਗਏ। ਹਾਰ ਗਏ ਜੀ। ਹਾਂ। ਓਕੇ ਲੋ ਜੀ, ਉਹਨੇ ਨਾ ਉਹ ਗਿਆ ਇੱਕ ਲੱਕੜੀ ਵਾਲੇ ਕੋ। ਅੱਛਾ ਜੀ। ਉਹਨੇ ਕਿਹਾ ਮੈਨੂੰ ਨਾ ਇੰਨੀਆਂ ਮੰਜ਼ਿਲਾਂ ਵਾਲੀ ਨਾ 100 ਮੰਜ਼ਿਲਾ ਐਡੀ ਬਿਲਡਿੰਗ ਬਣਾ ਦੇ। ਉਹਨੇ 100 ਮੰਜ਼ਿਲਾ ਬਿਲਡਿੰਗ ਬਣਾਤੀ। ਅੱਛਾ। ਉਹ ਥੱਲੇ ਖਲੋਤਾ ਵਾ, ਉੱਤੇ ਉਹ ਖਲੋਤਾ ਵਾ। ਉਸ ਤੋਂ ਬਾਅਦ ਉਹਨੇ ਥੱਲੇ ਛਾਲ ਮਾਰਤੀ। ਬਚਾ ਵਧੀਆ ਕੋੜੀ ਪਾ ਗਿਆ ਲੱਕੜੀ ਵਾਲਾ। ਉਸਤਾਦ ਜੀ ਦਾਨਸ਼ਵਰਾਂ 'ਚ ਬੈਠੇ ਹੋ ਤੇ ਕਿੱਦਾਂ ਦਾ ਤੁਸੀਂ ਸਵਾਲ ਕਰਨ ਤੁਸੀਂ ਕਹਿ ਦਿੰਦੇ ਕਿ ਵੀ ਉਹਨੇ 100 ਮੰਜ਼ਿਲਾ ਛੋਟੀ ਬਣਾਈ ਹੋਣੀ। ਮੈਨੂੰ ਤੁਸੀਂ ਕਹਿੰਦੇ ਮੈਂ ਤਾਂ ਉਸੇ ਟਾਈਮ ਕਹਿਣਾ ਸੀ। ਤੀਸਰਾ ਸਵਾਲ ਇਹ ਹੈ ਕਿ ਲੋ ਜੀ ਦੱਸੋ ਉਹ ਕਿਹੜਾ ਸੱਪ ਆ? ਇੱਕ ਸੱਪ ਆ, ਅੱਛਾ ਜੀ। ਇੱਕ ਸੱਪ ਆ ਹੂੰ। ਤੇ ਸਿਰਫ ਇਹ ਗੱਲ ਸੁਣ ਤਾਂ ਲਾ ਪੂਰਾ। ਸਭ ਕਹਿ ਦੋ, ਸੱਪ ਕਹਿ ਦੋ। ਸੱਪ ਆ ਇੱਕ, ਠੀਕ ਹੈ ਜੀ। ਇੰਜਨ ਚੱਲਦੇ ਨਾ ਸੱਪ, ਉਹ ਸਿੱਧਾ ਚੱਲਦਾ ਵਾ। ਦੱਸੋ ਕਿਹੜੀ ਨਸਲ ਦਾ ਵਾ? ਕਿਸੇ ਗੰਦੀ ਨਸਲ ਦਾ। ਉਹ ਹੈ ਯਾਨੀ ਉਹ ਇੰਜਨ ਨਹੀਂ ਕਰਦਾ, ਉਹ ਸਿੱਧਾ ਹੀ ਜਾਂਦਾ ਹੈ। ਭਾਜੀ ਹਾਂ ਦੱਸੋ ਏ। ਦੱਸੋ ਵੀ ਚਾਹ ਪਾਈ ਯਾਰ ਜਲਦੀ ਦੱਸੋ ਜਲਦੀ। ਸੱਪ ਤੇ ਪੈ ਹੀ ਗਿਆ, ਚਾਹ ਵੀ ਪਾਈ ਸੱਪ ਜਣੀ। ਦਾ ਸਾਈਜ਼ ਸੱਪ
2 ਫੁੱਟ 2 ਗਜ਼ ਦਾ ਵਾ 5 ਫੁੱਟ 10 ਫੁੱਟ 5 ਫੁੱਟ 7 ਫੁੱਟ ਦਾ ਐਡਾ ਲਾ ਲਓ ਲੇਕਿਨ ਉਹ ਤੁਰਦਾ ਨਾ ਜਦੋਂ ਉਹ ਆ ਰਿਹਾ ਇੰਜ ਆ ਰਿਹਾ ਹਾਂ। ਤੇ ਇੰਜ ਨਹੀਂ ਹੋ ਰਿਹਾ, ਸਿੱਧਾ ਜਿਵੇਂ ਸੋਟੀ ਨਹੀਂ ਹੁੰਦੀ ਐਵੇਂ ਆ ਰਿਹਾ। ਤੀਰ ਵਾਂਗੂ। ਮੈਂ ਹਾਂ, ਦੱਸਾਂ ਦੱਸੋ ਜੀ, ਮੈਂ ਦੱਸੋ। ਦੱਸਾਂ ਦੱਸੋ। ਸੱਪ ਪੈਪ ਦੇ ਵਿੱਚੋਂ ਦੀ ਆਣ ਡਿਆ ਵਾ ਤੇ ਪੈਪ ਦੇ ਵਿੱਚੋਂ ਦੇ ਹਿੱਲਣ ਦੀ ਇੱਧਰ ਉੱਧਰ ਏਦਾਂ ਹੁੰਦੀ ਤੇ ਪੈਪ ਅੱਗੇ ਕਿੱਦਾਂ ਆ ਰਿਹਾ? ਪੈਪ ਦੇ ਵਿੱਚੋਂ ਦੀ ਲੰਘ ਨਹੀਂ, ਪੈਪ ਦੇ ਵਿੱਚ ਵੀ ਇੰਜ ਤੇ ਕਰੇਗਾ ਨਾ। ਇੰਜਨ ਕੀ ਪੈਪ ਛੋਟਾ ਹੈ। ਪੈਪ ਛੋਟਾ ਅੱਛਾ, ਪੈਪ ਚੋਂ ਫਸ ਗਿਆ ਵਾ ਤੇ ਇੰਜ ਨਹੀਂ ਹੋ ਰਿਹਾ ਤੇ ਸਿੱਧਾ ਹੀ ਆਈ ਜਾ ਰਿਹਾ। ਹਾਂ। ਲੱਖ ਲਾਲ ਤੇਰੇ ਹਾਂਜੀ। ਨਹੀਂ। ਹਾਂਜੀ ਸੋਨੀ ਸਾਹਿਬ, ਭਾਜੀ ਉਹ ਸੱਪ ਜਿਹੜਾ ਪੈਪ 'ਚ ਫਸ ਗਿਆ ਤੇ ਬੰਦੇ ਨੇ ਕਮਾਨ 'ਚ ਪਾ ਕੇ ਚਲਾਤਾ ਉਹਨੂੰ, ਤੀਰ ਸਮਝ ਕੇ, ਤੇ ਸਿੱਧਾ ਹੀ ਆ ਰਿਹਾ। ਨਹੀਂ, ਮੈਂ ਤਾਂ ਥੱਲੇ ਤੁਰਿਆ ਆ ਰਿਹਾ, ਜ਼ਮੀਨ ਨਾਲ ਰੀਂਗ ਕੇ, ਯਾਨੀ ਜ਼ਮੀਨ ਨਾਲ ਰਗੜ ਕੇ ਆ ਰਿਹਾ। ਮੈਂ ਤਾਂ ਹਾਂਜੀ। ਉਹ ਬੰਦਾ ਕਿ ਗਿਆ ਲੱਕੜੀ ਵਾਲੇ ਕੋ, ਉਹਨੇ ਕਿਹਾ ਕਿ ਮੈਨੂੰ ਉਹਨਾਂ ਲੱਕੜ ਦਾ ਸੱਪ ਬਣਾ ਕੇ ਤੇ ਥੱਲੇ ਪਈਏ ਲਾ। ਨਹੀਂ, ਜੈਨੂਨ ਅਸਲ ਸੱਪ ਆ, ਤੂੰ ਦੱਸ। ਅਸਲ ਸੱਪ ਹਾਂ, ਸਹੀ। ਸੱਪ ਡਿੱਗ ਗਿਆ, ਉਹ ਮਾਇਆ ਦੇ ਵਿੱਚ ਸੱਪ ਸਾਰਾ ਆਕੜ ਗਿਆ, Okay. ਸਿੱਧਾ ਹੀ ਜਾ ਰਿਹਾ ਹੈ। ਤੇ ਉਹ ਤੁਰ ਕਿੱਦਾਂ ਰਿਹਾ? ਉਹ ਬਸ ਸਤਰੇ ਨਹੀਂ, ਹਾਰ ਗਏ ਕਹਿ ਦੋ, ਹਾਰ ਗਏ ਬਸ। ਤੁਸੀਂ ਲਾ ਇੱਕ ਮਿੰਟ, ਸਾਨੂੰ ਇੱਕ ਗੁੰਜਾਇਸ਼ ਇੱਕ ਉਹ ਦੱਸੋ, ਚਾਹ ਦਾ ਮੁਕਾਮ ਹੋ ਜਾਣਾ, ਨਹੀਂ ਤਾਂ ਸੱਪ ਦੀ ਧੌਣ 'ਚ ਸਰੀਆ ਵਾ, ਆਕੜਿਆ ਸੱਪ ਵਾ। ਉਹਨੇ ਤਾਂ ਉਹੀ ਗੱਲ ਹੋ ਗਈ ਨਾ, ਉੱਪਰ ਪੂਰਾ ਹਾਰ ਗਏ। ਨਹੀਂ ਉਸਤਾਦ ਜੀ, ਚੱਲ ਦੱਸ, ਆਖਰੀ ਦੱਸ ਲਾ ਵੀ। ਦੱਸਦੇ ਆ ਉਹ ਸ਼ਾਰਾ ਸ਼ੂਰਾ ਤੇ ਦਿਓ ਕਰੋ ਨੂੰ ਉਸਤਾਦ ਜੀ। ਸ਼ਾਰਾ ਓਕੇ ਵੀ, ਹਾਰ ਗਏ ਤੁਸੀਂ, ਬਸ ਹੋ ਗਈ ਵੀ ਤੁਹਾਡੀ। ਜਾ। ਲੋ ਜੀ, ਇੱਕ ਬੰਦਾ ਉਹਨੇ ਸੱਪ ਲਿਆ, ਹਾਂ ਉਹਨੇ ਸੱਪ ਨੂੰ ਬੇਹੋਸ਼ੀ ਕਰਨ ਵਾਲਾ ਟੀਕਾ ਲਾਇਆ। ਸੱਪ ਹੋ ਗਿਆ ਬੇਹੋਸ਼, ਉਹਨੇ ਬਿਲਕੁਲ ਸਿੱਧਾ ਖਿਲਾਰ ਲਿਆ। ਉਸ ਤੋਂ ਬਾਅਦ ਉਹਨੇ ਉਹਦੀ ਜਿਹੜੀ ਹੈ ਨਾ ਇੱਥੇ ਧੌਣ ਤੇ ਉਹਨੇ ਬੰਨੀ ਰੱਸੀ, ਦੂਰ ਖਲੋ ਕੇ ਇੰਜ ਖਿੱਚੀ ਜਾ ਰਿਹਾ ਤੇ ਸੱਪ ਇੰਜ ਆਈ ਜਾ ਰਿਹਾ ਉਹਦੇ। ਬਜਾ ਦੇ ਬਜਾ। ਨਹੀਂ, ਖੁਸ਼ੀ ਵਾਲਾ ਬਜਾ, ਖੁਸ਼ੀ ਵਾਲਾ। 1 2 3 4 ਚਲੋ ਜੀ। ਲੋ ਜੀ ਨਾਜ਼ਰੀਨ, ਤਿੰਨ ਹੋ ਗਿਆ ਭੈਣ। ਇੱਕ ਮੈਂ ਵੀ ਪੁੱਛਾਂ ਸਵਾਲ ਆਹ। ਪੁੱਛ ਲਾ ਚਾਹ ਕਿਨੇ ਪਿਉਣੀ? ਪੁੱਛਣ ਦੇ। ਹਾਂ ਵੀ, 2 ਛਿਪਕਲੀਆਂ ਦੀਵਾਰ ਤੇ ਟੁਰੀਆਂ ਜਾਣ ਡਈਆਂ ਨੇ, ਓਕੇ ਇੱਕ ਡਿੱਗੀ, ਦੂਜੀ ਵੀ ਮਗਰ ਡਿੱਗ ਪਈ। ਠੀਕ ਆ। ਵਜ੍ਹਾ ਦੱਸੋ, ਦੂਜੀ ਕਿਉਂ ਡਿੱਗੀ? ਦੱਸੋ। 2 ਛਿਪਕਲੀਆਂ ਜਾ ਰਹੀਆਂ ਦੀਵਾਰ ਤੇ, ਇੱਕ ਡਿੱਗ ਗਈ ਆ ਆਹੋ, ਤੇ ਦੂਜੀ ਨੇ ਦੇਖਿਆ ਉਹ ਡਿੱਗ ਗਈ ਤੇ ਉਹਨੇ ਵੀ ਛਾਲ ਮਾਰਤੀ, ਉਹ ਵੀ ਡਿੱਗੀ ਨਾਲ। ਉਹ ਵੀ ਡਿੱਗ ਗਈ। ਆਹੋ ਉਹ ਜਿੱਥੇ ਤੁਰੀਆਂ ਜਾ ਰਹੀਆਂ ਸੀ ਨਾ, ਹਾਂ। ਉੱਥੇ ਅੱਗੇ ਕੋਈ ਤਿਲਕਣਾ ਟੈਪ ਚੀਜ਼ ਸੀ, ਇੱਕ ਡਿੱਗੀ ਦੂਜੀ ਵੀ ਡਿੱਗ ਪਈ। ਨਹੀਂ ਇਹੀ ਨਹੀਂ ਫੈਸਲ ਸਾਹਿਬ, ਇਹੀ ਜਵਾਬ। ਨਹੀਂ ਹੈਗਾ, ਮੈਂ ਕਹਿੰਦਾ ਫੈਸਲ ਸਾਹਿਬ, ਇਸ ਮਹੀਨੇ ਦੀ ਤਨਖਾਹ ਫਿਰ ਨਾ ਲੇਟ ਆਦਰਾ। ਇਹੀ ਦੇਖਿਆ, ਤੁਹਾਨੂੰ ਇਮਾਨਦਾਰੀ ਨੇ ਦੱਸਣਾ, ਤੁਹਾਨੂੰ ਇਹ ਜਵਾਬ ਕਿਹਨੇ ਦੱਸਿਆ ਹੈ? ਮੈਨੂੰ ਆਪ ਪਤਾ ਸੀ। ਜੀਨੀਅਸ ਹੋ ਹੈਨਾ? ਲੋ ਜੀ ਨਾਜ਼ਰੀਨ, ਚਾਵਾਂ ਕੱਲ ਦੀਆਂ ਚਾਵਾਂ, ਇੱਕ ਚਾਵਾਂ ਐਡਵਾਂਸ ਚੱਲਦੇ ਆ। ਚਲੋ, ਕੱਲ ਹੁਣ ਜਿਹੜੀਆਂ ਚਾਵਾਂ ਹੋਣੀਆਂ ਨੇ ਨਾ ਹਾਂਜੀ ਪਹਿਲੇ, ਉਹਦੀਆਂ ਵੀ ਉਹ ਮੈਂ ਇੱਕ ਮਿੰਟ ਮੈਂ ਦੱਸਦਾ ਕਿੰਨੇ ਪਿਉਣੀਆਂ ਨੇ, ਠੀਕ ਹੈ? ਕਿਉਂਕਿ ਜੇ ਸਾਰਿਆਂ ਨੇ ਤੁਸੀਂ ਪਿਉਣੀਆਂ ਨੇ ਨਾ ਰਲ ਕੇ, ਫੇਰ ਨਹੀਂ, ਇੱਕੋ ਨੂੰ ਫਟੀਕ ਪਵੇ। ਚਲੋ ਇੱਕ ਨੂੰ ਫਟੀਕ ਪਏਗੀ। ਠਹਿਰੋ ਇੱਕ ਮਿੰਟ। ਲਓ ਜੀ, ਆਪਣਾ ਤੁਸੀਂ ਲਿਖਿਆ ਨਹੀਂ ਸਾਹਿਬ ਜੀ। ਮੈਂ ਤਾਂ ਵਿੱਚ ਟੰਗ ਗਿਆ। ਠਹਿਰ ਜਾ। ਕੜਪੇ ਕਿ ਚੱਲੀ ਨਾਲ ਇਹ 3 ਫੜ ਲਓ ਭੈਣ। ਭਾਈ ਮਿੱਠੇ ਦੀ ਮੈਂ ਦੱਸ ਦਿੰਦਾ। ਮਿੱਠਾ ਬੜਾ ਤੇ ਆ ਸੀ ਜਹਾਂਗੀਰ ਤੈਨੂੰ, ਤਰੀਨ ਸਾਡੀ ਗੱਲ ਗਲਤ ਹੋਵੇ, ਜੋ ਕਹੋ ਜੁਰਮਾਨਾ, ਜੋ ਕਹੋ ਗੋਗਲਾ ਕਿਤੇ ਫਿੱਟੇ ਮੂੰਹ। ਹਮੇਸ਼ਾ ਧਾਂਦਲੀ ਨਾ ਹੋਇਆ ਨਿਜ਼ਾਮ। ਲਓ ਜੀ, ਕੱਲ ਦੀਆਂ ਚਾਵਾਂ ਸੋਹਣੀ ਨੂੰ ਪੈ ਗਈਆਂ ਨੇ ਜੀ ਨਾਜ਼ਰੀਨ। ਜਿਹੜੀਆਂ ਅੱਜ ਹੀ ਮੰਗਾਏਗਾ। ਠੀਕ ਆ ਜੀ, ਆਪਣਾ ਬਹੁਤ ਖਿਆਲ ਰੱਖਣਾ। ਰੋਜ਼ ਇੱਕ ਇਦਾਂ ਦਾ ਸ਼ੋਅ ਕਰਿਆ ਕਰਾਂਗਾ, ਰੋਜ਼ ਤੁਸੀਂ ਸਾਡੇ ਨਾਲ ਰਹਿਣਾ। ਜਵਲੀਆਂ ਮਾਰਨੀਆਂ, ਜਵਲੀਆਂ ਬੇਵਕੂਫੀਆਂ। ਮੈਂ ਤੁਹਾਨੂੰ ਦੱਸਾਂ ਤਰੀਕਾ। ਭਾਈ ਨਾ, ਜਿੰਨਾ ਸਟ੍ਰੈਸ ਆ ਨਾ, ਜਿੰਨੀ ਗੱਲਬਾਤ ਆ, ਜਿੰਨੀਆਂ ਟੈਨਸ਼ਨਾਂ ਨੇ, ਜਿੰਨੀ ਜ਼ਰੂਰੀ ਨਹੀਂ ਵੀ ਤੁਸੀਂ होशो-वाच ਚ सोच के अक्लमंदी ने शो अस्सलाम वालेकुम नादरीन में सजाद जनी मैं ये वो मेरे साथ ये है आज का प्रोग्राम नहीं बोंगस्तान रिलैक्स हो शो ਵੇਖੋ ਸਾਡਾ ਤੇ ਤੁਸੀਂ ਰੱਚ ਜੋ ਵਿੱਚ ਵੜ ਜੋ ਸ਼ੋਅ ਦੇ ਨਾਲ ਇੱਥੇ ਤੁਸੀਂ ਸਮਝੋ ਅਸੀਂ ਬੈਠੇ ਤੁਹਾਨੂੰ ਵੇਖਣ ਤੁਹਾਨੂੰ ਕੋਈ ਡਿਪਰੈਸ਼ਨ ਟੈਨਸ਼ਨ ਨਹੀਂ ਆਏਗੀ ਕੋਈ ਨਹੀਂ ਇਦਾਂ ਹੀ ਹਾਂ ਸਹੀ ਗੱਲ ਠੀਕ ਆ ਓਕੇ ਚਲੋ ਲੋ ਜਨਾਬ ਦੁਨੀਆ ਤੇ ਪਿਆਰ ਮਿਲੇ ਕੋਈ ਦਿਲਦਾਰ ਮਿਲੇ ਹੁੰਦਾ ਸਵਾਦ ਗੱਲ ਬਾਤ ਦਾ ਦੁਨੀਆ ਤੇ ਪਿਆਰ ਮਿਲੇ ਕੋਈ ਦਿਲਦਾਰ ਮਿਲੇ ਹੁੰਦਾ ਸਵਾਦ ਗੱਲ ਬੁੱਢੀ ਹੈ ਜਮਾਲੋ ਪਾਓ ਬੁੱਢੀ ਹੈ ਜਮਾਲੋ ਬੁੱਢੀ ਹੈ ਜਮਾਲੋ ਪਾਓ ਬੁੱਢੀ ਹੈ ਜਮਾਲ
ਲਵ ਯੂ ਥੈਂਕ ਯੂ